ओ मैं गबरू शेर पंजाब दा ओ मैं गबरू शेर पंजाब दा मैनू जग सारा है जानदा मैं गबरू शेर पंजाब दा मैनू जग सारा है जानदा मैं गबरू शेर पंजाब दा मैनू जग सारा है जानदा ओ मेरा नया दुनिया मानदी मेरा खापड़ियां। वालेकुम दोस्तों, ਵੈਲਕਮ ਟੂ ਪੰਜਾਬੀ ਸ਼ੌਕ ਤੇ ਹਾਜ਼ਰ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ। ਤੇ ਦੋਸਤੋ ਇਹ ਨੇ ਸਾਡੇ ਅੱਜ ਦੇ ਜਿਹੜੇ ਇੱਕ ਸਬਸਕ੍ਰਾਈਬਰ ਕਹਿ ਲਓ ਤੇ ਅੱਜ ਇਹਨਾਂ ਨੇ ਸਾਨੂੰ ਕੁੱਤਾ ਵੀ ਸੇਲ ਕਰਨਾ ਹੈਗਾ ਤੇ ਅਸੀਂ ਅੱਜ ਇਹਨਾਂ ਕੋਲ ਕੁੱਤਾ ਖਰੀਦਣ ਆਏ ਹਾਂ ਤੇ ਇਹਨਾਂ ਦਾ ਨਾਮ ਹੈ ਭਾਈ ਜ਼ੁਬੈਰ ਭਾਈ ਤੇ ਅਸੀਂ ਅੱਜ ਇਹਨਾਂ ਕੋਲ ਕੁੱਤਾ ਖਰੀਦਣ ਆਏ ਹਾਂ। ਇਹਨਾਂ ਨਾਲ ਤਕਰੀਬਨ 2-3 ਹਫ਼ਤਿਆਂ ਤੋਂ ਗੱਲ ਚੱਲ ਰਹੀ ਸੀਗੀ ਤੇ ਗੱਲ ਬਸ ਚੱਲਦੀ ਰਹੀ ਤੇ ਸੌਦਾ ਤੇ ਅੱਜ ਹੋਇਆ ਕਿਉਂਕਿ ਅਸੀਂ ਤਕਰੀਬਨ ਬਹੁਤ ਜ਼ਿਆਦਾ ਮਸਰੂਫ ਰਹੇ ਹਾਂ। ਰਮਜ਼ਾਨ ਦੇ ਵਿੱਚ ਅੱਗੋਂ ਈਦ ਆ ਗਈ ਤੇ ਕਾਫੀ ਮਸਰੂਫੀਆਤ ਸੀਗੀਆਂ। ਅੱਜ ਵੀ ਤੁਹਾਨੂੰ ਪਤਾ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਵੀ ਗਿਆ ਕਿ ਅਸੀਂ ਨਾ ਸਫਰਾਨ ਭਾਈ ਨੂੰ ਕੁੱਤਾ ਕਾਰਗੋ ਕਰਵਾਇਆ ਵਾ ਤੇ ਅਸੀਂ ਫਿਰ ਕਾਰਗੋ ਕਰਵਾ ਕੇ ਤੇ ਇਹਨਾਂ ਭਾਈ ਨਾਲ ਗੱਲਬਾਤ ਕਰਕੇ ਅਸੀਂ ਕਿਹਾ ਚਲੋ ਅਸੀਂ ਅੱਡੇ 'ਤੇ ਆਏ ਸੀਗੇ ਤੇ ਸਾਨੂੰ ਫਿਰ ਸਤਿਆਣ ਦਾ ਨਾ ਥੋੜ੍ਹਾ ਜਿਹਾ ਸਫ਼ਰ ਛੋਟਾ ਮਿਲਦਾ ਸੀ। ਅਸੀਂ ਕਿਹਾ ਚਲੋ ਇੱਧਰ ਇਹਨਾਂ ਭਾਈ ਨਾਲ ਨਾ ਗੱਲਬਾਤ ਜਿਹੜੀ ਨਾ ਉਹ ਕਰ ਲਈਏ ਤੇ ਅਸੀਂ ਹੁਣ ਜ਼ੁਬੈਰ ਭਾਈ ਕੋਲ ਹਾਜ਼ਰ ਹੋਏ ਹਾਂ ਤੇ ਅਸੀਂ ਹੁਣ ਜ਼ੁਬੈਰ ਭਾਈ ਨੂੰ ਥੋੜੀ ਗੱਲ ਕਰ ਲਈਏ। अस्सलाम वालेकुम ਜ਼ੁਬੈਰ ਭਾਈ। वालेकुम। ਕੀ ਹਾਲ ਨੇ? ਠੀਕ ਹੋ? ਸਿਹਤ ਵੀ ਠੀਕ ਆ? ਜ਼ੁਬੈਰ ਭਾਈ ਅਸੀਂ ਤੁਹਾਡੇ ਕੋਲ ਹਾਜ਼ਰ ਹੋਏ ਹਾਂ ਤੇ ਐਂਡ ਜੀ ਤੁਹਾਡਾ ਗੁਲਟੇਰ ਅਰਸਲਾਨ ਭਾਈ ਜਰਾ ਤੁਸੀਂ ਗੁਲਟੇਰ ਨੂੰ ਦਿਖਾ ਦਿਓ ਤੇ ਬਾਅਦ ਚ ਨਜ਼ਰ ਆ ਰਿਹਾ ਇਹ ਵੀ ਆਪਾਂ ਕਲਿੱਪ ਇੱਕ ਬਣਾਵਾਂਗੇ ਤੇ ਇਹਨਾਂ ਦਿਖਾਵਾਂਗੇ ਦੋਸਤਾਂ ਨੂੰ। ਤੇ ਆਹ ਦੇਖੋ ਜੀ ਪਤਾ ਲੱਗ ਗਿਆ ਕਿ ਅਗਰੈਸਿਵ ਵੀ ਹੈਗਾ ਥੋੜਾ ਕੁੱਤੇ ਨੂੰ ਵੇਖਿਆ ਤੇ ਦੋਸਤੋ ਦੇਖੋ ਕੁੱਤੇ ਨੂੰ ਕਿੱਦਾਂ ਪੈਣ ਲੱਗਾ ਸੀਗਾ। ਅੱਛਾ ਜੀ ਜ਼ੁਬੈਰ ਭਾਈ ਚਲੋ ਹੁਣ ਆ ਜਾਓ ਕੁੱਤੇ ਦੀ ਤਰਫ ਆਏ ਨੇ ਥੋੜੀ ਡਿਟੇਲ ਦੱਸੋ। ਇਹ ਦੱਸੋ ਕਿ ਇਹਦੀ ਖੁਰਾਕ ਦਾ ਇਹਦਾ ਕੀ ਸਿਸਟਮ ਆ? ਇਹਨੂੰ ਦੁੱਧ ਤੇ ਰੋਟੀ ਪਾਈ ਦੀ ਹੈ ਜੀ। ਅੱਛਾ ਹਾਂਜੀ ਸੁਬਾਹ ਸ਼ਾਮ ਠੀਕ ਹੋ ਗਿਆ। ਤੇ ਸਰਦੀਆਂ ਗਰਮੀਆਂ ਦੇ ਇਹਦੇ 'ਚ ਕੀ ਸੂਰਤ ਹਾਲ ਰਹਿੰਦੀ ਹੈ? ਸਰਦੀਆਂ ਗਰਮੀਆਂ ਠੀਕ ਹੀ ਰਹਿੰਦੀ, ਬਰਦਾਸ਼ਤ ਕਰ ਜਾਂਦਾ। ਹਾਂਜੀ ਬਰਦਾਸ਼ਤ ਕਰਦਾ। ਜਿਹੜੀ ਅਸਲ ਗੁਲਟੇਰ ਦੇ ਸ਼ੌਕੀਨ ਆ ਉਹਨਾਂ ਨੂੰ ਤਾਂ ਪਤਾ ਵਾ ਨਾ ਇਹਦਾ ਕਿ ਇਹਨਾਂ ਦਾ ਕਿੰਨਾ ਸਟੈਮਿਨਾ ਹੁੰਦਾ। ਇਹਦੀ ਉਮਰ ਕਿੰਨੀ ਹੈ? ਇਹਦੀ 11 ਮਾਹ ਉਮਰ। 11 ਮਾਹ ਦੀ ਉਮਰ ਹੈ। ਅਸਲਾਨ ਭਾਈ ਬੱਚਾ ਪਾਲਿਆ ਛੋਟਾ। ਅਸਲਾਨ ਭਾਈ ਤੁਹਾਨੂੰ ਪਤਾ ਹੋਣਾ 11 ਮਾਹ ਦਾ ਠੀਕ ਲੱਗ ਰਿਹਾ ਹੈ ਕੱਦ ਕਾਟ ਦਾ ਠੀਕ ਆ ਤੇ ਪੂਛ ਦਾ ਕੀ ਸਿਸਟਮ ਠੀਕ ਆ? ਬਿਲਕੁਲ ਨਸਲ ਵਾਈਜ਼ ਸੋਹਣਾ ਵਾ, ਕੰਨ ਬੜੇ ਸੋਹਣੇ ਆ ਛੋਟੇ। ਅੱਛਾ ਗੁਲਟੇਰ ਦਾ ਕੀ ਕਹਿੰਦੇ ਕੰਨ ਖੜੇ ਹੁੰਦੇ ਆ? ਠੀਕ ਬਿਲਕੁਲ ਕੰਨ ਵੀ ਬੜੇ ਸੋਹਣੇ ਛੋਟੇ ਕੰਨ ਆ। ਜਿਹੜੀ ਚੀਜ਼ ਗੁਲਟੇਰ 'ਚ ਆਪਾਂ ਦੇਖੀ ਦੀ ਪਸੰਦ ਆਇਆ ਤੇ ਲਿਆ ਵਾ। ਅੱਛਾ ਉਹ ਤਾਂ ਤੁਹਾਨੂੰ ਜ਼ਿਆਦਾ ਪਤਾ ਹੋਣਾ। ਪਤਲੀ ਟੇਲ ਆ। ਹਾਂਜੀ ਚਮੜੀ ਵੀ ਬੜੀ ਪਿਆਰੀ ਹੈ ਇਹਦੀ। ਸਹੀ ਆ ਬਰੀਕ ਚਮੜੀ ਆ, ਹਲਕੇ ਜਿਹੇ ਵਿੱਚ ਦਾਗ ਨਹੀਂ ਹੁੰਦੇ ਕੋਈ। ਚਮੜੀ ਬੜੀ ਸੋਹਣੀ ਹੈ ਭਾਈ ਨੇ ਚੱਕ ਕੇ ਵੀ ਤੁਹਾਨੂੰ ਦਿਖਾ ਕੇ ਠੀਕ ਹੈ। ਅੱਛਾ ਜ਼ੁਬੈਰ ਭਾਈ ਕੁੱਤਾ ਤੇ ਮਾਸ਼ਾਅੱਲਾ ਬੜਾ ਪਿਆਰਾ ਤੇ ਖੂਬਸੂਰਤ ਵੀ ਲੱਗ ਰਿਹਾ। ਇਹ ਤੁਹਾਡੀ ਸੇਲ ਕਰਨ ਦੀ ਕੀ ਵਜ੍ਹਾ? ਮੈਂ ਚੈਨਲ ਵੇਖ ਕੇ ਹੁਣ ਮੈਂ ਵੀ ਸਿੱਧਾ ਲੈ ਕੇ ਸੇਲ ਕਰਿਆ ਕਰਨਾ। ਅੱਛਾ ਤੁਹਾਡਾ ਮਤਲਬ ਤੁਸੀਂ ਵਪਾਰੀ ਬਣਨਾ ਚਾਹੁੰਦੇ ਹੋ? ਹਾਂਜੀ। ਅੱਛਾ ਅੱਛੀ ਗੱਲ ਆ ਭਾਈ, ਅੱਛੀ ਗੱਲ ਆ। ਨਹੀਂ ਤੁਸੀਂ ਤੁਹਾਨੂੰ ਹੁਣ ਕਿਸੇ ਹੋਰ ਕੁੱਤਿਆਂ ਦਾ ਸ਼ੌਕ ਪੈ ਗਿਆ ਨਸਲ ਦਾ ਜਾਂ ਕੀ? ਗੁਲਟਰੀਆ ਦਾ ਹੀ। ਅੱਛਾ ਗੁਲਟੇਰ ਦਾ ਸ਼ੌਕ ਹੈ ਤੁਹਾਨੂੰ? ਇਹ ਦੇਖ ਕੁੱਤੀ ਲਈ ਆ ਹੁਣ? ਹਾਂਜੀ ਇੱਕ ਕੁੱਤੀ ਲਈ ਆ ਇਹਦੇ ਜਿੱਡੀ ਆ। ਪੁੱਛੋ ਮੁੱਲ ਉਹ ਕਿਹੜੀ ਜਗ੍ਹਾ ਤੋਂ ਲਈ ਹੈ ਤੇ ਉਹ ਦੋਸਤ ਤੋਂ ਲਈ ਆ, ਸਮੁੰਦਰੀ ਚੋਂ ਲਿਆਂਦੀ ਹੈ। ਅਗਰ ਤੁਸੀਂ ਉਹ ਵੀ ਸਾਨੂੰ ਚੈੱਕ ਕਰਵਾ ਦਈਏ ਅਸੀਂ ਉਹ ਵੀ ਦੋਸਤਾਂ ਨੂੰ ਦਿਖਾ ਦਈਏ ਤਾਂ ਉਹ ਜਦੋਂ ਕ੍ਰਾਸ ਕਰਾਣੀ ਹੈ ਤੇ ਕ੍ਰਾਸ ਦੀਆਂ ਤਸਵੀਰਾਂ ਵੀਡੀਓ ਲਾਜ਼ਮੀ ਬਣਾਉਣੀਆਂ ਠੀਕ ਹੈ। ਉਹ ਸਾਨੂੰ ਫਿਰ ਤੁਸੀਂ ਦਿਖਾ ਦੇਣਾ। ਠੀਕ ਹੋ ਗਿਆ। ਤੇ ਇਹ ਹੁਣ ਕਿਸੇ ਸ਼ਿਕਾਰ ਜਾਂ ਲੜਾਈ ਦੇ ਕਿਸੇ ਸ਼ਾਇਦ ਲਾਇਆ ਕਿ ਸਿਰਫ ਘਰ ਰੱਖਿਆ? ਸ਼ਿਕਾਰ ਤੇ ਲੱਗਾ। ਕਿਹੜੇ ਸ਼ਹਿਰ ਦੇ ਕਿਹੜੀ ਚੀਜ਼ ਦੇ ਸ਼ਿਕਾਰ ਤੇ ਲੱਗਾ ਹੈ? ਖਰਗੋਸ਼ ਦੇ ਤੇ ਲੱਗਾ ਵਾ। ਅੱਛਾ ਹੋਰ ਗਿੱਦੜ ਹੋਵੇ ਉੱਤੇ ਵੀ ਭਾਈਦਾ ਕੋਈ ਸੇਬ ਵਗੈਰਾ ਜਾਂ ਇਦਾਂ ਦੀ ਕੋਈ ਉਸ ਤੇ ਨਹੀਂ ਲਗਾਏਗਾ? ਸੇਬ ਤੇ ਨਹੀਂ ਲੱਗਾ। ਅੱਛਾ ਹਾਂ ਜਦੋਂ ਪੱਠਾ ਵਾਏ ਤੇ ਜਾਂਦਾ ਹੋਣਾ ਵਾ ਨਾਲ ਵੈਸੇ ਜਿਹੜਾ ਬੱਕੀ ਕਰਨ ਲੱਗਾ ਹੋਣਾ। ਉਹ ਸਾਨੂੰ ਕਿਹੜਾ ਇੰਨਾ ਪਤਾ। ਰੱਖ ਵੀ ਸਕਦਾ ਹੋਵੇ ਤੇ ਆਪਣੇ ਸ਼ੌਕ ਵਾਸਤੇ ਵੀ ਚੰਗੀ ਚੀਜ਼ ਲਈ। ਹਾਂਜੀ ਅਸੀਂ ਵੀ ਸ਼ਿਕਾਰ ਖੇਡਣਾ ਸ਼ੁਰੂ ਕਰ ਦਿੱਤਾ। ਜਾਂਦਾ ਕੁੱਤਿਆਂ ਨਾਲ ਲੜਦਾ ਵੀ? ਲੜਾਇਆ ਹੀ 1-2-3 ਵਾਰੀ। ਅੱਛਾ ਠੀਕ ਲੜਦਾ। ਤਪਣੀ ਛਪਣੀ ਸਹੀ ਖੇਡ ਜਾਂਦਾ? ਫੁੱਲ ਤਪਣੀ ਕਰਦਾ। ਕਿੰਨੇ ਕੁ ਮਿੰਟਾਂ ਦੀ ਤਪਣੀ ਖੇਡ ਜਾਂਦਾ ਹੈ? 5 ਮਿੰਟ ਕਰ ਗਿਆ ਇਹ। ਹਾਂਜੀ 5 ਮਿੰਟ ਦੀ ਤਪਣੀ। ਸੋਹਣਾ ਵਾ ਕੁੱਤਾ, ਵੈਸੇ ਵੀ ਹਲੇ ਸਾਫ ਸੁਥਰਾ ਕੁੱਤਾ ਹੈਗਾ ਵਾ ਸਾਲ ਲਈ। ਵੈਸੇ ਸ਼ੁਗਲ ਮੇਲੇ ਤੋਂ ਲੜਾਇਆ ਸੀਗਾ ਵਾਕਈ ਸੀਰੀਅਸ ਮੁਕਾਬਲਾ? ਸ਼ੁਗਲ ਮੇਲੇ ਲਈ ਲੜਾਇਆ ਸੀਗਾ, ਸੀਰੀਅਸ ਨਹੀਂ ਹੈ। ਅੱਛਾ ਚਲੋ ਸਹੀ ਹੋ ਗਿਆ। ਇਹਨੂੰ ਹੁਣ ਮਾੜਾ ਜਿਹਾ ਨਾ ਥੋੜਾ ਧੁੱਪ ਬੜੀ ਹੈ ਟੋਰਨਾ ਪੀਣਾ ਦੀ ਕੋਈ ਨਹੀਂ ਹੈਗਾ। ਘਰ ਜਾ ਕੇ ਤੁਹਾਨੂੰ ਜਦੋਂ ਖੋਲਾਂਗੇ ਹਾਂ ਉਦੋਂ ਘਰ ਜਾ ਕੇ ਕਰਵਾ ਦਾਂਗੇ। ਸਾਡੀ ਆਪਣੀ ਮੱਤ ਵੱਜੀ ਪਈ ਗਰਮੀ ਨਾਲ। ਬਿਲਕੁਲ ਕੁਆਲਿਟੀ ਚੈੱਕ ਕਰ ਲਓ ਸਾਡੀ ਤਸੱਲੀਆਂ ਦੇ ਲਓ ਤੇ ਭਾਈ ਹੋਣੀ ਨੂੰ ਮੋਟਰਸਾਈਕਲ ਲੈ ਕੇ ਬਿਠਾਓ। ਅੱਛਾ ਇਕੱਲੇ ਮੋਟਰਸਾਈਕਲ ਅੱਗੇ ਬਿਠਾ ਕੇ ਲਿਆ ਤੇ ਅਸੀਂ ਹੁਣ 2 ਜਣੇ ਲੈ ਕੇ ਜਾਵਾਂਗੇ। ਅਗਲੇ ਅੱਜ ਅਸੀਂ ਸੋਚਦੇ 2 ਜਣੇ ਕਿੱਦਾਂ ਲੈ ਕੇ ਜਾਵਾਂਗੇ ਕਿਉਂਕਿ ਸਾਡਾ ਸਫ਼ਰ ਬਹੁਤ ਹੈ ਨਾ, ਸਫ਼ਰ ਥੋੜਾ ਹੋਣਾ। ਬਿਲਕੁਲ ਸਾਨੂੰ ਕਮ ਸੇ ਕਮ 30-32 ਕਿਲੋਮੀਟਰ ਸਫ਼ਰ ਹੋਣਾ ਹੈ। ਚਲਿਏ ਅਰਸਲਾਨ ਭਾਈ ਹੁਣ ਆਪਾਂ ਨਿਕਲੀਏ ਆਪਾਂ ਜਾ ਕੇ ਜ਼ਰਾ ਇਹਦਾ ਸਰਵਿਸ ਵੀ ਕਰਨੀ ਵਾਲੀ ਹੈਗੀ। ਹਾਂ ਰੱਬ ਰੱਖਿਆ ਤੇ ਬਾਕੀ ਦੁਪਹਿਰ ਸਾਹਿਬ ਜੇ ਤੁਹਾਡੇ ਕੋਲ ਬੱਚੇ ਬੁੱਚੇ ਆਉਣ ਸਾਡਾ ਰਾਬਤਾ ਕੋਈ ਤੁਹਾਡੇ ਕੋਲ ਆਲਰੇਡੀ ਹੈਗਾ। ਇਨਸ਼ਾਅੱਲਾ ਤਾਲਾ ਤੁਹਾਨੂੰ ਅੱਛੇ ਪੈਸੇ ਦੇ ਕੇ ਤੁਹਾਡੇ ਕੋਲ ਸ਼ਾਇਦ ਲਵਾਂਗੇ। ਠੀਕ ਤੇ ਕਰਾਓ ਜੀ ਐਂਡ ਪੂਰੀ ਰਾਜੀ ਅਲੀ ਸਾਹਿਬ ਵੀਡੀਓ ਐਂਡ ਕਰਾਓ। ਐਂਡ ਕਰਾ ਦਈਏ।
ਚੈਨਲ ਤੇ ਨਏ ਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ। ਅਗਰ ਚੈਨਲ ਤੇ ਵੀ ਨਏ ਹੋ ਤਾਂ ਤੁਸੀਂ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਤੇ ਘੰਟੀ ਜ਼ਰੂਰ ਦਬਾ ਦਿਓ, ਠੀਕ ਆ। ਤੇ ਬਾਕੀ ਦੂਸਰਾ ਟੁਰਦੇ ਫਿਰਦੇ ਦਿਖਾ ਰਹੇ ਉਹ ਹਾਂ, ਉਹ ਤਾਂ ਚਲੋ ਬਾਹਰ ਘਰ ਜਾ ਕੇ ਨਾ ਇਹਨੂੰ ਜ਼ਰਾ ਨਵਾਸ਼ਵਾ ਵੀ ਦੇਵਾਂਗੇ। ਦੇਖੋ ਕਿੰਨੀ ਗਰਮੀ ਬਣਾਈ ਹੋਈ ਵਿਚਾਰੇ ਨੇ, ਸਾਡੀ ਜੀਭ ਨਿਕਲ ਗਈ, ਇਹਦੀ ਤਾਂ ਨਿਕਲਣੀ ਘਰ ਜਾ ਕੇ ਨਵਾਸ਼ਵਾ ਕੇ ਇਹਦੀ ਤੋੜ ਛੋੜ ਕੇ ਤੇ ਇਹਦੀ ਕਲਿੱਪ ਸ਼ਿਪ ਬਣਾ ਕੇ ਤੇ ਫਿਰ ਇਹ ਨਾਲ ਐਡ ਕਰ ਦਿਆਂਗੇ। ਓਕੇ ਓਕੇ ਜੀ, ਅੱਲਾਹ ਅੱਲਾ ਹਾਫਿਜ਼। ਹਾਫਿਜ਼।